ਜਾ ਲੈ ਜਾਣਾ ਹੈ ਬਹੁਤ ਸਾਰਾ। अस्सलाम वालेकुम सज्जनों बेलियो तो मित्रों ਤੁਹਾਡਾ ਕੀ ਹਾਲ ਚਾਲ ਹੈ। ਉਮੀਦ ਹੈ ਸਾਰੇ ਠੀਕ ਠਾਕ ਹੋਣਗੇ ਤੇ ਵਧੀਆ ਹੋਣਗੇ ਮਾਸ਼ਾਅੱਲਾ ਨਾਲ ਜਿੱਥੇ ਜਿੱਥੇ ਹੋਣਗੇ ਲਹਿੰਦੇ ਪੰਜਾਬ ਚੜ੍ਹਦੇ ਪੰਜਾਬ ਤੇ ਪੂਰੇ ਵਰਲਡ ਦੇ ਜਿਸ ਕੋਨੇ ਤੇ ਵੀ ਹੋਣਗੇ ਤੇ ਤੁਹਾਡੇ ਵਾਸਤੇ ਬਹੁਤ ਸਾਰੀਆਂ ਦੁਆਵਾਂ ਵੀ। ਤੇ ਅੱਜ ਦਾ ਵਲੌਗ ਕਰਦੇ ਆ ਸ਼ੁਰੂ ਤੇ ਅੱਗੇ ਵਧਣ ਤੋਂ ਪਹਿਲੇ ਸਾਡੇ ਇਸ ਚੈਨਲ ਪੰਜਾਬੀ ਬੱਬਲੂ ਵਲੌਗ ਨੂੰ ਤੁਸੀਂ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਕਰ ਦਿਓ। ਤੇ ਜਨਾਬ ਆ ਬਹੁਤ ਵੱਡੀ ਖੁਸ਼ੀ ਦੀ ਗੱਲ ਹੈ, ਬਹੁਤ ਵੱਡੀ ਖੁਸ਼ੀ ਦੀ ਗੱਲ ਹੈ ਕਿ ਅੱਜ ਪੂਰੇ 1 ਸਾਲ ਦੇ ਬਾਅਦ ਜਿਹੜਾ ਬਰਾਨੇ ਰਹਿਮਤ ਹੋਈ ਹੈ। ਅੱਲਾਹ ਤਾਲਾ ਨੇ ਪਹਿਲੀ ਵੀ ਜਿਹੜੀ ਆ ਇੱਥੇ ਬਾਰਿਸ਼ ਪਾਤੀ ਸਾਡੇ ਪਿੰਡ 'ਚ ਇਲਾਕੇ ਸਾਡੇ ਸਿਟੀ ਵਿੱਚ। ਤੇ ਅੱਜ ਸਾਡੇ ਪਿੰਡ ਦੇ ਲੋਕ ਸਾਡੇ ਸਿਟੀ ਦੇ ਲੋਕ ਜਿਹੜੇ ਸੀ ਇੱਕ ਦਫਾ ਝੁੰਮ ਉੱਠੇ ਕਿਉਂਕਿ ਸਾਨੂੰ ਇਸ ਟਾਈਮ ਪਿੰਡ ਦੇ ਰਹਿਣ ਵਾਲਿਆਂ ਨੂੰ ਬਾਰਿਸ਼ ਦੀ ਬਹੁਤ ਜ਼ਿਆਦਾ ਜ਼ਰੂਰਤ ਸੀ। ਜ਼ਰੂਰਤ ਹਰ ਇੱਕ ਨੂੰ ਹੁੰਦੀ ਹੈ ਲੇਕਿਨ ਸਾਡੀਆਂ ਫਸਲਾਂ ਮੁੰਜੀ ਦੀ ਫਸਲ ਗੰਨੇ ਦੀ ਫਸਲ ਜਿਹਨੇ ਕਿ ਪੂਰੇ 6 ਮਹੀਨੇ ਹੋ ਗਏ ਫਸਲ ਨੇ ਬਾਰਿਸ਼ ਨਹੀਂ ਵੇਖੀ। ਉਹ ਜਿਹੜਾ ਤਿਨਕਾ ਬਾਰਿਸ਼ ਦਾ ਪੈਂਦਾ ਨਾ ਤੇ ਉਹ ਬਾਅਦ ਚੋਂ ਹਰ ਪਾਸੇ ਹਰਿਆਲੀ ਕਰ ਦਿੰਦਾ। ਤੇ ਅੱਜ ਪਹਿਲੀ ਬਾਰਿਸ਼ ਹੋਈ ਹੈ ਤੇ ਤੁਸੀਂ ਦੇਖ ਸਕਦੇ ਹੋ ਮੇਰੇ ਪਿੱਛੇ ਹਰਿਆਲੀ ਹੋਈ ਪਈ ਆ। ਪਨੀਰੀ ਵੀ ਜਿਹੜੀ ਬੀਜੀ ਹੋਈ ਸੀ ਅਸੀਂ ਮੁੰਜੀ ਦੀ ਨਾ ਤੇ ਇਹਦੇ ਉੱਤੇ ਵੀ ਮਿੱਟੀ ਸੀਗੀ ਤੇ ਯਕੀਨ ਕਰੋ ਬਿਮਾਰੀ ਲੱਗੀ ਪਈ ਸੀ। ਇੱਥੇ ਬੰਦੇ ਸੜ ਗਏ ਨੇ ਜਨਾਬ ਤੇ ਉਹ ਇਹ ਤਾਂ ਫਿਰ ਫਸਲਾਂ ਸੀ ਜਿਨ੍ਹਾਂ ਨੂੰ ਕਿਤੇ ਹਫ਼ਤੇ ਬਾਅਦ ਪਾਣੀ ਲੱਗਦਾ। ਇੱਥੇ ਬੰਦਿਆਂ ਦੇ ਬੁਰੇ ਹਾਲ ਹੋ ਗਏ ਸੀਗੇ। ਤੇ ਅੱਲਾਹ ਪਾਕ ਦਾ ਸ਼ੁਕਰ ਹੈ ਕਿ ਇੱਕ ਬਾਰਿਸ਼ ਹੋ ਗਈ ਹੈ ਤੇ ਅੱਲਾਹ ਤਾਲਾ 2-3 ਬਾਰਿਸ਼ਾਂ ਦੇ ਦੇਵੇ ਤੇ ਰਹਿਮਤ ਦੀਆਂ ਦੇ ਦੇਵੇ, ਜ਼ਹਿਮਤ ਦੀ ਕੋਈ ਬਾਰਿਸ਼ ਨਾ ਹੋਵੇ। ਕਿਉਂਕਿ ਜਦੋਂ ਜ਼ਹਿਮਤ ਦੀ ਬਾਰਿਸ਼ ਹੁੰਦੀ ਹੈ ਤੇ ਫਿਰ ਸਾਡੀਆਂ ਪਿੰਡ ਦੇ ਰਹਿਣ ਵਾਲੇ ਲੋਕਾਂ ਦਾ ਬਹੁਤ ਵੱਡਾ ਜਿਹੜਾ ਨੁਕਸਾਨ ਹੁੰਦਾ ਹੈ। ਤੇ ਅੱਜ ਮੈਂ ਦੇਖੋ ਅਸੀਂ ਅੱਜ ਪਨੀਰੀ ਪੱਟਣੀ ਸੀ ਤੇ ਅੱਜ ਬਾਰਿਸ਼ ਦਾ ਪਾਣੀ ਖਲੋਤਾ ਹੈ ਜਨਾਬ। 1 ਘੰਟਾ ਬਾਰਿਸ਼ ਹੋਈ ਹੈ ਤੇ ਮਾਸ਼ਾਅੱਲਾ ਕਮਾਲ ਹੋ ਗਿਆ। ਤੇ ਇਨਸ਼ਾਅੱਲਾ 1 ਤੋਂ 2 ਦਿਨਾਂ 'ਚ ਫਸਲਾਂ ਦੇ ਜਿਹੜੇ ਰੰਗ ਨੇ ਨਾ ਉਹ ਵੀ ਨਿਕਲ ਆਉਣੇ ਨੇ। ਇਹ ਦੇਖੋ ਇਹ ਸਾਰਾ ਬਾਰਿਸ਼ ਦਾ ਪਾਣੀ ਖੜਾ ਹੈਗਾ। ਇਹ ਜਿੰਨਾ ਵੀ ਪਾਣੀ ਦਾ ਜਿੱਥੇ ਜ਼ਮੀਨ ਵਾਹੀ ਹੋਈ ਸੀ ਤੇ ਵਾਹੀਆਂ ਜ਼ਮੀਨਾਂ ਸੜੀਆਂ ਪਈਆਂ ਸੀ ਜਨਾਬ। ਤੇ ਦੇਖ ਲਓ ਜਿੱਥੇ ਕੋਈ ਸ਼ੈ ਸੜ ਜਾਵੇ ਤੇ ਫਿਰ ਸੜੀ ਚੀਜ਼ਾਂ ਨੂੰ ਪਾਣੀ ਦੀ ਕਿੰਨੀ ਜ਼ਰੂਰਤ। ਹਾਲੇ ਵੀ ਮਾਸ਼ਾਅੱਲਾ ਨਾਲ ਆ ਵੇਖੋ ਇਹ 4 ਚੁਫੇਰੇ ਬੱਦਲ ਹੋਏ ਨੇ। ਤੇ ਇਨਸ਼ਾਅੱਲਾ ਅੱਜ ਰਾਤ ਜਾਂ ਕੱਲ੍ਹ ਸਵੇਰ ਤੱਕ ਇਨਸ਼ਾਅੱਲਾ ਜਿਹੜੀ ਨਾ ਹੋਰ ਬਾਰਿਸ਼ ਪੈ ਜਾਏਗੀ ਤੇ ਸਾਡੀ ਮੁੰਜੀ ਦੀ ਫਸਲ ਉਹ ਪਨੀਰੀ ਲਾਈ ਹੋਈ ਹੈ ਤੇ ਇਹ ਜਿਹੜੀ ਅਸੀਂ ਮੁੰਜੀ ਨਵੀਂ ਲਾਈਏ ਤੇ ਜਿਹੜੀ ਪਿਛਲੀ ਮੁੰਜੀ ਹੈ ਨਾ ਜਿਹੜੀ ਤਿਆਰ ਹੋਈ ਖਲੋਤੀ ਹੈ ਸੁਪਰ ਫਾਈਨ। ਇਹ ਅੱਗੇ ਸਾਲ ਵਿੱਚ ਇੱਕੋ ਦਫਾ ਮੁੰਜੀ ਲੱਗਦੀ ਹੁੰਦੀ ਸੀ, ਹੁਣ 2 ਫਸਲਾਂ ਤੇ ਇੱਕ ਇਹ ਫਸਲ ਲੱਗੀ ਖੜੀ ਹੈ ਜਿਹੜੀ ਹੁਣੀ ਲਾਈ ਹੈ 2 ਦਿਨ ਪਹਿਲੇ। ਤੇ ਮਾਸ਼ਾਅੱਲਾ ਦੇਖੋ 12 ਅੱਜ ਦੀ ਬਾਰਿਸ਼ ਨਾਲ ਹੀ ਜਿਹੜਾ ਭਰ ਗਿਆ ਹੈਗਾ। ਤੇ ਅੱਗੇ ਮੈਂ ਤੁਹਾਨੂੰ ਵਿਖਾਲਦਾ ਹੈਗਾ ਕਿ ਜਿਹੜੀ ਮੁੰਜੀ ਲਾਈ ਹੋਈ ਹੈ ਤੇ ਉਹ ਵੀ ਪੱਕ ਚੱਲੀ ਹੈ ਤੇ ਤਿਆਰ ਹੈਗੀ ਆ। ਲੇਕਿਨ ਅੱਜ ਜਿਹੜਾ ਨਾ ਸਾਡਾ ਦਿਲ ਜਿਹੜਾ ਨਾ ਬਾਗ ਤੇ ਖੁਸ਼ ਹੋ ਗਿਆ। ਅੱਛਾ ਜੀ, ਜਿਵੇਂ ਕਿ ਤੁਹਾਨੂੰ ਦੱਸਿਆ ਸੀ ਕਿ ਅਸੀਂ ਨਵੀਂ ਮੁੰਜੀ ਵੀ ਲਾਤੀ ਹੈ ਲੇਕਿਨ ਪੁਰਾਣੀ ਮੁੰਜੀ ਜਿਹੜੀ ਅਸੀਂ 2 ਮਹੀਨੇ 3 ਮਹੀਨੇ ਪਹਿਲੇ ਲਾਈ ਸੀ ਉਹ ਪੱਕ ਕੇ ਜਿਹੜੀ ਹੈ ਨਾ ਤਿਆਰ ਹੋ ਗਈ ਅਲਹਮਦੁਲਿਲਾ ਨਾਲ। ਤੇ ਅੱਜ ਦੀ ਬਾਰਿਸ਼ ਦੇ ਨਾਲ ਇਹ ਵੇਖੋ ਇਹ ਬਾਰਿਸ਼ ਦੇ ਡ੍ਰੌਪਸ ਪਏ ਨੇ ਮਾਸ਼ਾਅੱਲਾ ਨਾਲ ਤੇ ਖਲੀਆਂ ਖੇਲਾਨ ਜਿਹੜੇ ਨੇ ਮਾਸ਼ਾਅੱਲਾ ਨਾਲ ਖਿਲ ਉੱਠੇ ਨੇ। ਇਹ ਦੇਖੋ ਇੱਕ ਦਾਣਾ ਤੁਹਾਨੂੰ ਹੁਣ ਨਜ਼ਰ ਆਉਂਦਾ ਪਿਆ ਹੋਏਗਾ। ਇਹ ਮੁੰਜੀ ਆ ਗਈ ਹੈ ਜੇ ਜਨਾਬ ਨਵੀਂ ਤੇ ਬਾਰਿਸ਼ ਦੇ ਕਮਾਲ ਨੇ। ਇਹ ਬਾਰਿਸ਼ ਹੋਈ ਹੈ ਤੇ ਫਸਲ ਦੇ ਵਿੱਚ ਜਾਨ ਵੀ ਆ ਗਈ ਹੈ, ਸਾਫ ਸੁਥਰੀ ਵੀ ਆ ਗਈ ਹੈ। ਇੱਕ ਤਾਂ ਇਹਦਾ ਚਾਵਲ ਮੋਟਾ ਸੋਹਣਾ ਐ ਕਲੀਆਂ ਵਾਲੀ ਕਾਰ ਹੋ ਜਾਏਗਾ। ਤੇ ਦੂਸਰੀ ਗੱਲ ਹੈ ਕਿ ਜਿਹੜਾ ਇਹਦਾ ਚਾਰਾ ਨਾ ਇਹ ਅਸੀਂ ਜਿਹੜੀਆਂ ਮੱਝਾਂ ਦੁੱਧ ਦਿੰਦੀਆਂ ਨੇ ਯਾਨੀ ਕਿ ਜਿਹੜੇ ਜਾਨਵਰ ਨੇ ਜਾਂ ਨਹੀਂ ਵੀ ਜਿਹੜੇ ਦੁੱਧ ਦਿੰਦੇ ਉਹਨਾਂ ਵਾਸਤੇ ਜਿਹੜਾ ਨਾ ਬੜਾ ਫਾਇਦੇਮੰਦ ਹੈਗੀ ਇਹ ਚੀਜ਼ ਕਿ ਮਾਸ਼ਾਅੱਲਾ ਇੱਕ ਫਸਲਾਂ ਸਾਡਾ ਜਿਹੜਾ ਚਾਰਾ ਹੈ ਉਹ ਸਾਫ ਸੁਥਰਾ ਹੋ ਜਾਂਦਾ ਹੈ ਤੇ ਇੰਜ ਫਸਲ ਜਿਹੜੀ ਹੈ ਮਾਸ਼ਾਅੱਲਾ ਨਾਲ ਜਿਹੜੇ ਨਾ ਲਹਿਰਾਉਣ ਲੱਗ ਪੈਂਦੀ ਹੈ। ਤੇ ਜਨਾਬ ਆਲਾ ਅੱਜ ਬਹੁਤ ਵੱਡੀ ਖੁਸ਼ੀ ਦੀ ਗੱਲ ਹੈ, ਬਹੁਤ ਵੱਡੀ ਖੁਸ਼ੀ ਦੀ ਗੱਲ ਹੈ ਖਾਸ ਕਰ ਸਾਡੇ ਪਿੰਡ ਦੇ ਰਹਿਣ ਵਾਲੇ ਲੋਕਾਂ ਵਾਸਤੇ ਜਿਨ੍ਹਾਂ ਦੇ ਜਾਨਵਰ ਵੀ ਖੁਸ਼ ਹੋ ਜਾਂਦੇ ਨੇ ਤੇ ਕਿਸਾਨ ਦੀਆਂ ਫਸਲਾਂ ਵੀ ਵਧੀਆ ਹੋ ਜਾਂਦੀਆਂ ਨੇ। ਤੇ ਫਿਰ ਕਿਸਾਨ ਜਿਹੜਾ ਦੁਆਵਾਂ ਕਰਦਾ ਕਿ ਯਾ ਅੱਲਾ ਬਸ ਰਹਿਮਤ ਦੀ ਬਾਰਿਸ਼ ਦੇ ਦੇ ਜਿੰਨੀ ਦੇਣੀ ਹੈ ਤੇ ਜ਼ਹਿਮਤ ਦੀ ਬਾਰਿਸ਼। ਅੱਜ ਜਨਾਬ ਆਲਾ ਸਿਰਫ ਕਈ ਰੱਖੀ ਹੋਈ ਹੈ ਤੇ ਅੱਜ 3 ਵਜੇ ਅਸੀਂ ਟਿਊਬਵੈੱਲ ਜਿਹੜਾ ਬੰਦ ਕਰ ਦਿੱਤਾ ਸੀਗਾ। ਟਿਊਬਵੈੱਲ ਬੰਦ ਕਰਕੇ ਤੇ ਅੱਲਾਹ ਤਾਲਾ ਨੇ ਜਦੋਂ ਰਹਿਮਤ ਦੀ ਬਾਰਿਸ਼ ਵਰਸਾਈ ਤੇ ਅੱਜ ਸਾਰੀਆਂ ਫਸਲਾਂ ਨੂੰ ਇੱਕੋ ਦਫਾ ਪਾਣੀ ਲੱਗ ਗਿਆ। ਤੇ ਅੱਜ ਸੋਲਰ ਪਲੇਟਾਂ ਵੀ ਜਿਹੜੀਆਂ ਸੀ ਨਾ ਉਹ ਵੀ ਟਾਈਮ ਨਾਲ
ਬੰਦ ਹੋ ਗਈਆਂ। ਤੇ ਆਓ ਹੁਣ ਜਿਹੜਾ ਨਾ ਇਸ ਟਾਈਮ ਹੋਇਆ 4:30 ਦਾ, ਤੇ ਦੇਖਦੇ ਹਾਂ ਕਿ ਮਾਲ ਡੰਗਰ ਦਾ ਵੀ ਕੰਮ ਦੇਖਣਾ ਹੈ। ਤੇ ਇਸ ਮੌਸਮ ਦੇ ਵਿੱਚ ਨਾ ਜਦੋਂ ਬਾਰਿਸ਼ਾਂ ਹੋਣ ਥੋੜ੍ਹਾ ਜਿਹਾ ਮਾਲ ਡੰਗਰ ਦਾ ਕੰਮ ਸਖਤ ਹੋ ਜਾਂਦਾ ਹੈ ਕਿ ਉਹ ਪਾਣੀ 'ਚ ਖਲੋਂਦਾ ਹੈ, ਬਿਜਲੀ ਚਲੀ ਜਾਂਦੀ ਹੈ, ਤੇ ਫਿਰ ਉਹਨਾਂ ਨੂੰ ਪੱਠੇ ਪਾਣੇ ਮੁਸ਼ਕਲ ਹੋ ਜਾਂਦੇ ਨੇ। ਤੇ ਸਾਡੇ ਨਾਲ ਜੁੜੇ ਰਹੋ ਤੇ ਸਾਡੇ ਚੈਨਲ ਇਸ ਪੰਜਾਬੀ ਬਬਲੂ ਵਲੌਗ ਨੂੰ ਦਿਲ ਨਾਲ ਲਾਈਕ, ਸਬਸਕ੍ਰਾਈਬ ਤੇ ਸ਼ੇਅਰ ਕਰ ਦਿਆ ਕਰੋ ਜਨਾਬ। ਅੱਛਾ ਜਨਾਬ, ਇੱਕ ਹੋਰ ਖੁਸ਼ਖਬਰੀ ਦੀ ਤੁਹਾਨੂੰ ਗੱਲ ਦੱਸਾਂ ਕਿ ਜਨਾਬ ਅੰਜਦ ਸਰੋਇਆ ਸਾਹਿਬ ਤੇ ਨਾਸਰ ਢਿੱਲੋਂ ਸਾਹਿਬ ਬਾਹਰ ਗਏ ਹੋਏ ਨੇ ਵਿਜ਼ਿਟ ਤੇ, ਠੀਕ ਹੈ ਨੇ, ਕੋਈ 8-9 ਮੁਲਕਾਂ ਦੀ ਸੈਰ ਕਰਨ। ਤੇ ਅੰਜਮ ਸਰੋਇਆ ਸਾਹਿਬ ਪਹਿਲੇ ਤੁਰਕੀ ਗਏ ਨੇ ਤੇ ਅਸੀਂ ਮੁਲਾਕਾਤ ਲਈ ਜਾਣਾ ਸੀ ਉਹਨਾਂ ਨਾਲ ਲੈਲਪੁਰ, ਤੇ ਬਸ ਫਿਰ ਉਹਨਾਂ ਦਾ ਕੰਮ ਹੋ ਗਿਆ ਤੇ ਮਾਸ਼ਾਅੱਲਾ ਅਸੀਂ ਕਿਹਾ ਤੁਸੀਂ ਜਾਓ ਤੇ ਖੈਰੋ ਆਫੀਅਤ ਨਾਲ ਜਾਓ ਤੇ ਖੈਰੋ ਆਫੀਅਤ ਨਾਲ ਆਓ, ਤੇ ਫਿਰ ਤੁਹਾਡੇ ਡੇਰੇ ਤੇ ਚੱਕਰ ਲਾਵਾਂਗੇ। ਤੇ ਜਿੱਥੇ ਉਹ ਗਏ ਨੇ 5-7 ਮੁਲਕਾਂ ਦਾ ਵਿਜ਼ਿਟ ਮਾਰਨ, ਅੱਲਾਹ ਤਾਲਾ ਉਹਨਾਂ ਨੂੰ ਖੈਰੋ ਆਫੀਅਤ ਨਾਲ ਰੱਖੇ। ਉਹ ਜਦੋਂ ਵੀ ਆਣਗੇ ਅੰਜਮ ਸਰੋਇਆ ਸਾਹਿਬ ਇਸ ਟਾਈਮ ਜਿਹੜੇ ਨੇ ਨਾ ਉਹ ਮੁਲਕੋਂ ਬਾਹਰ ਨੇ, ਪ੍ਰਦੇਸ਼ ਵਿੱਚ ਨੇ, ਤੇ ਉੱਥੇ ਜਾ ਕੇ ਵੀ ਪਾਕਿਸਤਾਨ ਯਾਦ ਕਰਦੇ ਪਏ ਨੇ। ਤੇ ਯਾਦ ਤੇ ਫਿਰ ਪਾਕਿਸਤਾਨ ਦੀ ਸਾਡਾ ਵਤਨ ਹੈ, ਸਾਡੀ ਮਿੱਟੀ ਹੈ, ਤੇ ਅਸੀਂ ਯਾਦ ਕਰਾਂਗੇ, ਕਿਉਂ ਨਹੀਂ ਕਰਾਂਗੇ। ਤੇ ਜਨਾਬੇ ਆਲਾ ਫਿਰ ਜਿਵੇਂ ਹੀ ਆਣਗੇ ਸਾਡੀਆਂ ਮੁਲਾਕਾਤਾਂ ਹੋਣਗੀਆਂ ਤੇ ਅਸੀਂ 1-2 ਦਿਨਾਂ ਦੀ ਇੱਥੇ ਵੀ 1-2 ਵਲੌਗ ਬਣਾਉਣੇ ਨੇ, ਖਾਣਾ ਛਾਣਾ ਬਣਾਵਾਂਗੇ, ਉਹ ਵੀ ਤੁਹਾਡੇ ਨਾਲ ਸ਼ੇਅਰ ਕਰਾਂਗੇ। ਤੇ ਬਹੁਤ ਜਲਦ ਜਿਹੜਾ ਨਾ ਅੰਜਮ ਸਾਹਿਬ ਨਾਲ ਮੁਲਾਕਾਤ ਵੀ ਹੋਣ ਵਾਲੀ ਹੈ ਇਨਸ਼ਾਅੱਲਾ। ਤੇ ਫਿਰ ਜੁੜੇ ਰਹੋ ਪੰਜਾਬੀ ਬਬਲੂ ਵਲੌਗ ਨਾਲ। ਤੇ ਆਓ ਮਾਲ ਡੰਗਰ ਦੇਖਦੇ ਹਾਂ ਕਿ ਹੱਥ 'ਚ ਕੀ ਹੁੰਦਾ ਪਿਆ ਹੈ। ਦੇਖੋ ਵੀਰੋ, ਬਾਰਿਸ਼ ਤੋਂ ਬਾਅਦ ਇਹ ਹਾਲ ਹੁੰਦਾ ਹੈ। ਦੇਖੋ ਮਾਲ ਥੱਲੇ ਚਿੱਕੜ ਹੋ ਗਿਆ ਤੇ ਰਹਿਮਤ ਦੀ ਬਾਰਿਸ਼ ਹੋ ਜਾਂਦੀ ਅਲਹਮਦੁਲਿਲਾ, ਤੇ ਫਸਲਾਂ ਮਾਸ਼ਾਅੱਲਾ ਰੌਣਕ ਪਕੜ ਜਾਂਦੀਆਂ ਨੇ। ਤੇ ਲੇਕਿਨ ਮਾਲ ਜਿਹੜਾ ਨਾ ਉਹ ਥੋੜਾ ਜਿਹਾ ਰੁੱਲ ਜਾਂਦਾ ਹੈ, ਉਦਾਸ ਹੋ ਜਾਂਦਾ ਹੈ, ਮੱਛਰ ਆ ਜਾਂਦਾ ਹੈ। ਤੇ ਆ ਦੇਖੋ ਪਾਣੀ ਹੋ ਗਿਆ ਬਾਰਿਸ਼ ਦੀ ਵਜ੍ਹਾ ਨਾਲ ਨਾ, ਇਹ ਵੇਖ ਸਕਦੇ ਹੋ। ਇੱਧਰ ਦੇਖੋ, ਇਹ ਮੱਝਾਂ ਦਾ ਕੁਛ ਆਸਰਾ ਕਰ ਜਾਂਦੀਆਂ ਨੇ, ਲੇਕਿਨ ਇਹ ਜਿਹੜਾ ਗਾਬਾ ਮਾਲ ਹੈ ਨਾ, ਇਹ ਜਿਹੜਾ ਇਹਨੂੰ ਇਹ ਦੇਖੋ ਪਾਣੀ ਹੈ 4 ਚੁਫੇਰੇ, ਜਿੱਧਰ ਵੀ ਦੇਖਣਗੇ ਉਹ ਪਾਣੀ ਹੈ। ਤੇ ਇਹ ਵੇਖੋ, ਹਾਂਜੀ ਪੁੱਤਰ ਕੀ ਹੋਇਆ? ਪੌਨੇ ਪੱਠੇ ਲਾਈਟ ਗਈ ਹੋਈ ਹੈ ਤੇ ਫਿਰ ਇਹਨੂੰ ਪੱਠੇ ਪਾਣੇ, ਹਲੇ ਸਿਰਫ ਨਮਕ ਚੱਟਦੀ ਪਈ ਹੈ। ਇਹ ਵੇਖੋ, ਇਹ ਕਿਉਂਕਿ ਦੁੱਧ ਨਮਕ ਚਟਣ ਨਾਲ ਤੇ ਦੁੱਧ ਚੰਗਾ ਹੋ ਜਾਂਦਾ, ਤੇ ਇਸ ਵਾਸਤੇ ਵਿੱਚ ਪਾਇਆ ਹੋਇਆ। ਤੇ ਇਹ ਮਾਸ਼ਾਅੱਲਾ ਨਵਾਂ ਬਛੜਾ ਆਇਆ ਹੈ, ਮਾਸ਼ਾਅੱਲਾ ਨਵਾਂ ਦੁੱਧ ਆਇਆ ਹੈ। ਤੇ ਕਿਆ ਹੀ ਬਾਤ ਹੈ, ਸੁਬਹਾਨ ਅੱਲਾ। ਤੇ ਇਨਸ਼ਾਅੱਲਾ ਇਹਨਾਂ ਨੂੰ ਫਿਰ ਪੱਠੇ ਛੱਟੇ ਪਾਣੇ ਆ ਜਿਵੇਂ ਹੀ ਲਾਈਟ ਆਵੇ। ਅਰ ਦੇਖੋ ਪਿੰਡ ਦੇ ਬੱਚੇ ਹੱਥ 'ਚ ਆ ਗਏ ਨੇ ਖੇਡਣ ਵਾਸਤੇ। ਹਾਂਜੀ, ਕੀ ਹਾਲ ਚਾਲ ਨੇ ਤੁਹਾਡੇ? ਠੀਕ ਹੋ? ਵਧੀਆ ਹੋ? ਛੋਟੇ ਬੱਚੇ ਨੇ ਤੇ ਬਾਰਿਸ਼ ਦੇ ਵਿੱਚ ਇੰਜੋਏ ਕਰਦੇ ਫਿਰਦੇ ਨੇ। ਪਤਾ ਨਹੀਂ ਪਿੰਡ 'ਚੋਂ ਕਿਹਦੇ ਘਰ ਦੀ ਬੱਚੀ ਹੈ, ਤੈਨੂੰ ਛੱਡ ਕੇ ਆਉਂਦੇ, ਇੱਦਾਂ ਨਾ ਹੋਵੇ ਸ਼ਾਮ ਨੂੰ ਗਵਾਚ ਜਾਵੇ ਤੇ ਫਿਰ ਲੱਭਦੇ ਫਿਰਨ ਅੱਬਾ ਅੰਮੀ। ਲਓ ਜਨਾਬੇ ਆਲਾ, ਬੜਾ ਔਖਾ ਕੰਮ ਹੋ ਜਾਂਦਾ ਹੈ। ਤੇ ਜਦੋਂ ਲਾਈਟ ਚਲੀ ਜਾਵੇ ਤਾਂ ਕੁਝ ਪੱਠੇ ਅਸੀਂ ਜਿਹੜੇ ਕੁੱਤਰ ਲਏ ਨੇ, ਤੇ ਲਾਈਟ ਆਈ ਫਿਰ ਚਲੀ ਗਈ, ਤੇ ਵਿੱਚ ਹੀ ਥੋੜੇ ਜਿਹਨੇ ਪੱਠੇ ਕੁੱਤਰੇ ਸੀ ਬਸ ਐਨੇ ਕੀ। ਤੇ ਫਿਰ ਜਨਾਬੇ ਆਲਾ ਜਿਹੜਾ ਨਾ ਲਾਈਟ ਚਲੀ ਗਈ ਤੇ ਉਧਰੋਂ ਸਾਡਾ ਬੈੱਡ ਗਿਆ ਟੁੱਟ, ਇਹ ਵੇਖ। ਤੇ ਇਹੋ ਜਿਹੇ ਵੀ ਕੰਮ ਹੋ ਜਾਂਦੇ ਨੇ। ਨਾਲ ਬੈੱਡ ਟੁੱਟ ਗਿਆ ਤੇ ਇਹ ਮੰਗਵਾਉਂਦੇ ਆ ਸ਼ਹਿਰੋਂ, ਆਪ ਜਾ ਕੇ ਲਿਆਉਣਾ ਪਏਗਾ। ਥੋੜੇ ਜਿਹੇ ਕੁੱਤਰੇ ਨੇ ਤੇ ਉਹ ਜਿਹੜਾ ਮਾਲ ਨੂੰ ਪਾਵਾਂਗੇ ਤਾਂ ਕਿ ਟਾਈਮ ਨਾਲ ਮਾਲ ਨੂੰ ਅਸੀਂ ਪਾਵਾਂਗੇ ਤੇ ਸ਼ਾਮ ਨੂੰ ਸਾਨੂੰ ਜਿਹੜਾ ਨਾ ਉਹ ਦੁੱਧ ਮਿਲੇਗਾ। ਇੱਧਰ ਵੇਖ ਲਓ, ਜਾਨਵਰ ਜਿਹੜੇ ਨਾ ਹਾਲੇ ਕਹਿੰਦੇ ਦਵਾ ਪੱਠੇ ਜਿਹੜੇ ਦੇ ਦਿਓ। ਤੇ ਕੁਛ ਇਹਨਾਂ ਬੱਕਰੀਆਂ ਨੂੰ ਅਸੀਂ ਚਾਰਾ ਪਾਇਆ ਸੀਗਾ ਤੇ ਉਹ ਖਾ ਪੀ ਕੇ ਜਿਹੜੇ ਜਨਾਬੇ ਆਲਾ ਬਹਿ ਗਏ ਨੇ ਬਾਰਿਸ਼ ਦੇ ਮੌਸਮ ਵਿੱਚ। ਇਹ ਵੀ ਦੇਖ ਲਓ ਨਹਾਤੇ ਧੋਤੇ ਨੇ, ਲੇਕਿਨ ਮਿੱਟੀ ਜੰਮ ਗਈ, ਮਿੱਟੀ ਲੱਗ ਗਈ ਹੈਗੀ ਹੈ। ਤੇ ਉਹ ਦੇਖੋ ਪਰੇ ਜਿਹੜੇ ਛੋਟੇ ਬੱਕਰੇ ਨੇ ਉਹ ਆਪਣੀ ਆਪਣੀ ਜਗ੍ਹਾ ਤੇ ਬੈਠੇ ਨਾ, ਬਾਰਿਸ਼ ਤੋਂ ਬਾਅਦ ਖਾਣ ਪੀਣ ਤੋਂ ਬਾਅਦ ਜਿਹੜਾ ਨਾ ਇੰਜੋਏ ਕਰਦੇ ਪਏ ਨੇ। ਆ ਵੇਖੋ ਸੁੱਕੀ ਜਗ੍ਹਾ ਤੇ ਬੈਠਾ ਹੈ ਮਾਲ, ਇਹ ਵੇਖ ਸਕਦੇ ਹੋ। ਇਹ ਦੇਖੋ ਹਰ ਬੱਚੇ ਜਿਹੜੇ ਨੇ ਆਪਣੀਆਂ ਆਪਣੀਆਂ ਮਾਵਾਂ ਕੋਲ ਬੈਠੇ ਨੇ। ਘਰ ਦਾ ਕੰਮ ਕਾਜ ਕਰਨ ਤੋਂ ਬਾਅਦ ਤੇ ਮੱਝਾਂ ਨੂੰ ਪੱਠੇ ਤੇ ਅਸੀਂ ਚੱਲੇ ਸ਼ਹਿਰਾਂ ਨੂੰ। अस्सलाम वालेकुम सही, क्या हाल है? ठीक हो? तबीयत सेहतां क्या हाल है सही? ठीक हो? हेलो जी, बारिश तो बाद पिंड का मौसम चेक करो किहो जिहा है। हर चीज़ नाती धोती गई है तो एवं वधिया लगती पई है माशाअल्लाह नाल। ते हुण असीं जाने पे शहरां नूं।
ਸਾਰਿਆਂ ਨੂੰ ਇੱਕ ਤਾਂ ਇੱਕ ਕੰਮ ਸੀਗਾ ਤੇ ਨਾਲੇ ਸ਼ਹਿਰ ਦੀ ਵੀ ਸੂਰਤ ਹਾਲ ਦਿਖਾ ਲਾਂਗੇ ਕਿ ਬਾਰਿਸ਼ ਉੱਥੇ ਕਿੰਝ ਦੀ ਆ। ਇਹ ਸਾਰਾ ਪਾਣੀ ਬਾਰਿਸ਼ ਦਾ ਹੀ ਖੜਾ ਹੈ ਜਨਾਬ। ਠੀਕ ਹੈ, ਅੱਜ ਜਿਹੜੀ ਬਾਰਿਸ਼ ਹੋਈ ਆ, ਅੱਜ ਮੈਂ ਕਹਿੰਦਾ ਇਹ ਵੇਖੋ ਬਾਰਿਸ਼ ਹੀ ਬਾਰਿਸ਼ ਹੋ ਗਈ ਹੈ ਜਨਾਬ। ਤੇ ਪੱਕੀ ਰੋਡ ਤੇ ਨਹੀਂ ਪਾਣੀ, ਬਾਕੀ ਹਰ ਪਾਸੇ ਪਾਣੀ ਹੈਗਾ। ਤੇ ਮਾਸ਼ਾਅੱਲਾ ਪਿੰਡ ਦਾ ਮਾਹੌਲ ਵੀ ਬੜਾ ਜਿਹੜਾ ਨਾ ਵਧੀਆ ਬਣ ਗਿਆ ਮਾਸ਼ਾਅੱਲਾ ਨਾਲ। ਇਹ ਵੇਖੋ ਜੀ ਸਾਡੀ ਧੀ ਰਾਣੀ ਸਾਡੇ ਨਾਲ ਮੋਟਰਸਾਈਕਲ ਤੇ ਵੀ ਚੱਲੀਏ ਸਾਡੇ ਨਾਲ। ਤੇ ਇਹ ਭਾਈ ਨੂੰ ਆਟੇ ਦਾ ਬੋਰਾ ਦੇਣਾ ਸੀ ਸ਼ਹਿਰ ਤੇ ਉਹ ਵੀ ਦੇਣਾ। ਤੇ ਆਓ ਹੁਣ ਫਿਰ ਚੱਲੀਏ। 10 ਅੰਬ ਕਿਵੇਂ ਕਿਲੋ ਨੇ? ਆਮ ਤੇਰੇ ਲਾ ਜਾਏਗਾ ਕਿਨ ਦੇ ਰਿਹਾ ਯਾਰ ਮੈਂ ਆਪਣੀ ਅੰਮਾ ਲਈ ਲੈ ਕੇ ਜਾਣੇ ਹੋਰ 2 ਕਿਲੋ ਲਾ ਲਾਂਗੇ। 250 ਦਾ 2 ਕਿਲੋ। ਬਾਰਿਸ਼ ਦਾ ਮੌਸਮ ਹੈ, ਜਲਦੀ ਜਲਦੀ ਵੇਚ ਤੇ ਘਰ ਨੂੰ ਜਾ। ਜੇ ਤੂੰ ਲੈ ਜਾਣਾ ਹੈ ਇਸ ਲਈ ਕਹਿਣਾ ਬਹੁਤ ਹੈ ਸਾਰਾ। ਸਾਰਾ ਹਾਂ ਅੱਛਾ, ਕਿੰਨੇ ਦਾ ਪੂਰਾ ਰਕਸ਼ਾ ਹੈ? ਰਸ਼ ਕਾ ਨਾਲ ਲੈਣਾ ਕੀ ਰਕਸ਼ਾ ਵੀ ਨਾਲ ਹੀ ਲੈ ਲਾਂਗੇ ਯਾਰ। ਸਾਰਾ ਕੁਝ ਲੈ ਜਾ। ਅੱਛਾ ਆਹੋ ਬਸ ਠੀਕ ਹੈ। ਚੱਲ ਦੇ ਚਲੋ ਜੀ ਇਹਨੂੰ ਆਈਫੋਨ ਦਿੰਨੇ ਆ ਤੇ ਫਿਰ ਰਕਸ਼ੇ ਸਮੇਤ ਲੈ ਜੰਨੇ ਆ। ਯਾਰ ਦੇ ਮੈਂ ਕੱਲ ਤੋਂ ਅੰਬ ਵੇਚੂੰਗਾ, ਤੂੰ ਆਈਫੋਨ ਤੇ ਵਲੌਗਿੰਗ ਕਰੇਗਾ। ਉਹ ਨਹੀਂ ਤੇਰੇ ਕੋਲ ਕੰਮ ਹੋਣਾ, ਕੰਮ ਔਖਾ ਵਾ, ਕੰਮ ਭਾਰਾ ਹੋ ਜਾਣਾ। ਮੇਰਾ ਮੌਲਾ ਦਾ ਮਿਹਨਤ ਨਾਲ ਖਾਈ ਅੱਛਾ ਜੀ, ਅਸੀਂ ਲੈਣ ਲੱਗੇ ਇੱਥੋਂ ਅੰਬ ਤੇ ਯੱਲਾ ਬੀਬੀ ਹੈ ਯੱਲਾ ਬੀਬੀ ਆ। ਯਲਾ ਬੀਬੀ। ਹਾਂ। ਚਲੋ ਯਲਾ ਬੀਬੀ। ਅੱਜ ਬਾਰਿਸ਼ ਹੋ ਹੀ ਗਈ, ਪਹਿਲੀ ਬਾਰਿਸ਼ ਸਾਡੇ ਖਾਨਪੁਰ ਜੀ। ਸੁਭਾਨ ਅੱਲਾ। ਲਓ ਜੀ ਅਸੀਂ ਪਹੁੰਚ ਗਏ ਸ਼ਹਿਰ ਤੇ। ਜਦੋਂ ਸ਼ਹਿਰ ਪਹੁੰਚੇ ਜਨਾਬ ਹਰ ਤਰਫ ਬਾਰਿਸ਼ ਹੀ ਬਾਰਿਸ਼ ਹੈ। ਰੋਡਾਂ ਜਲ ਥਲ ਹੋਈਆਂ ਖੜੀਆਂ ਸੀਗੀਆਂ। ਚੰਗਾ ਹੈ ਇਸ ਦਫਾ ਬਾਰਿਸ਼ ਬਰਸੀ ਹੈ, ਰਹਿਮਤ ਦੀ ਬਾਰਿਸ਼ ਬਰਸੀ ਹੈ ਪਹਿਲੀ ਦਫਾ ਸਾਡੇ ਖਾਨਪੁਰ ਕਟੋਰਾ ਦੇ ਵਿੱਚ ਡਿਸਟ੍ਰਿਕਟ ਦੀ ਥਾਂ ਤੇ। ਉਮੀਦ ਹੈ ਤੁਹਾਨੂੰ ਸਾਰਿਆਂ ਨੂੰ ਸਾਡਾ ਇਸ ਬਾਰਿਸ਼ ਦਾ ਤੇ ਗੱਲਾਂ ਪਸੰਦ ਆਈਆਂ ਹੋਣਗੀਆਂ। ਇਸੇ ਦੁਆ ਔਰ ਉਮੀਦ ਦੇ ਨਾਲ ਸਾਨੂੰ ਦਿਓ ਇਜਾਜ਼ਤ।